1984 ਦੇ ਕੱਲੂਘਾਰੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਜੁੜ ਬੈਠੀ ਗੁਰੂ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਮੇਰੇ ਖਿਆਲ ਬਹੁਤਾ ਇਸ ਗੱਲ ਦਾ ਦੱਸਣ ਦੀ ਕੋਈ ਲੋੜ ਨਹੀਂ ਹੈ ਕਿ ਸਾਡੇ ਨਾਲ ਮੌਕੇ ਦੀ ਸਰਕਾਰ ਨੇ ਕਿੰਨਾ ਕੁ ਜ਼ੁਲਮ ਕੀਤਾ, ਕਿਉਂਕਿ ਬੱਚਾ ਬੱਚਾ ਸਿੱਖ ਕੌਮ ਦੇ ਇਤਿਹਾਸ ਤੋਂ ਜਾਣੂ ਹੈ ਕਿ ਇਹ ਕਤਲੇਆਮ ਤੋਂ ਬਾਅਦ ਨਵੰਬਰ 1984 ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇੱਕ ਹੋਰ ਘੱਲੂਘਾਰਾ ਸਿੱਖ ਕੌਮ 'ਤੇ ਵਾਪਰਿਆ, ਜਿਸ ਨੂੰ ਇਹ ਦੰਗਿਆਂ ਦਾ ਨਾਮ ਦਿੰਦੇ ਹਾਂ, ਪਰ ਐਕਚੁਅਲ ਦੇ ਵਿੱਚ ਉਹ ਸਿੱਖ ਕਤਲੇਆਮ ਸੀ। ਸੋ ਆਪ ਜੀ ਭਲੀ ਭਾਂਤ ਜਾਣੂ ਹੋ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਦੇ ਲਾਡਲੇ ਪੁੱਤ ਰਾਜੀਵ ਗਾਂਧੀ ਨੇ ਸਿੱਖ ਕੌਮ ਨੂੰ ਇਹ ਦੱਸਣ ਦਾ ਯਤਨ ਕੀਤਾ ਕਿ ਸਿੰਘੋ, ਇਸ ਜ਼ਾਲਮ ਸਰਕਾਰ ਅੱਗੇ ਝੁਕਣਾ ਸਿੱਖ ਜਾਓ, ਨਹੀਂ ਤੁਹਾਡਾ ਜਿਹੜਾ ਨਾਮੋ ਨਿਸ਼ਾਨ ਮਿਟਾ ਦੇਵਾਂਗੇ। ਪਰ ਗੁਰੂ ਦੇ ਸਿੱਖ ਜਿਹੜੇ ਉਹਨਾਂ ਦੇ ਕਦੇ ਸਿਰਾਂ ਦੇ ਮੁੱਲ ਪੈਂਦੇ ਸੀ, ਉਦੋਂ ਵੀ ਨਹੀਂ ਖਤਮ ਹੋਏ। ਅੱਜ ਕੱਲ੍ਹ ਦੇ ਜ਼ਾਲਮਾਂ ਨੇ ਤਾਂ ਕੀ ਖਤਮ ਕਰਨਾ ਸੀ ਇਹਨਾਂ ਨੂੰ। ਸੋ ਆਪ ਜੀ ਜਾਣਦੇ ਹੋ ਕਿ ਜਿਸ ਵੇਲੇ ਇਸ ਕਤਲੇਆਮ ਦਾ ਬਦਲਾ ਲੈਣ ਲਈ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਹੋਰਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ, ਤਾਂ ਮੌਕੇ ਦੀ ਸਰਕਾਰ, ਜੋ ਉਹਦੇ ਪੁੱਤ ਦੀ ਸਰਕਾਰ ਸੀ, ਰਾਜੀਵ ਗਾਂਧੀ ਦੀ ਸਰਕਾਰ ਨੇ ਕਿਸ ਤਰ੍ਹਾਂ ਸਿੱਖਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਕੱਢ ਕੱਢ ਕੇ ਕੋਹ ਕੇ ਮਾਰਿਆ, ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਤਲੇਆਮ ਕਰਨ ਵਾਲੇ ਉਹਨਾਂ ਲੀਡਰਾਂ ਨੂੰ HKL ਭਗਤ ਵਰਗੇ, ਲਲਿਤ ਮਾਖਣ ਵਰਗੇ ਜਿਹੜੇ ਗੁੰਡੇ ਸੀਗੇ ਦਿੱਲੀ ਦੇ, ਉਹਨਾਂ ਨੂੰ ਕਿਸ ਤਰ੍ਹਾਂ ਜਿਹੜੀਆਂ ਵਜ਼ੀਰੀਆਂ ਦੇ ਕੇ ਸਨਮਾਨਿਤ ਕੀਤਾ। ਇੱਥੇ ਹੀ ਨਹੀਂ, ਉਹਨਾਂ ਨੂੰ ਸਜ਼ਾ ਤਾਂ ਕੀ ਦੇਣੀ ਸੀ, ਉਹਨਾਂ ਨੂੰ ਵਜ਼ੀਰੀਆਂ ਦੇ ਕੇ ਸਾਡੇ ਮੂੰਹ 'ਤੇ ਚਪੇੜ ਮਾਰੀ। ਪੂਰੀ ਦੁਨੀਆ ਨੂੰ ਦੱਸਿਆ ਕਿ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਹਿੰਦੁਸਤਾਨ ਦੀ ਸਰਕਾਰ ਹੈ, ਜੋ ਕਾਂਗਰਸ ਦੀ ਸਰਕਾਰ ਹੈ, ਜੋ ਰਾਜੀਵ ਗਾਂਧੀ ਦੀ ਸਰਕਾਰ ਹੈ, ਉਹ ਵਜ਼ੀਰੀਆਂ ਦੇ ਕੇ ਸਨਮਾਨਨ ਜਾਣਦੀ ਹੈ। ਤਾਂ ਮੈਨੂੰ ਇੱਥੋਂ ਤੱਕ ਵੀ ਯਾਦ ਹੈ HKL ਭਗਤ ਜਿਸ ਵੇਲੇ ਉਸ ਅਖੌਤੀ ਅਦਾਲਤੀ ਕਾਰਵਾਈ ਵਿੱਚੋਂ ਬਰੀ ਹੋ ਕੇ ਬਾਹਰ ਆ ਰਿਹਾ ਸੀ, ਤਾਂ ਉਹਨੇ ਵਿਕਟਰੀ ਦਾ ਨਿਸ਼ਾਨ ਬਣਾਇਆ ਹੋਇਆ ਸੀ। ਸੋ ਅਜਿਹੀਆਂ ਜਿਹੜੀਆਂ ਕਾਨੂੰਨੀ ਕਾਰਵਾਈਆਂ ਤੋਂ ਦਾਸ ਨੂੰ ਪਹਿਲੇ ਦਿਨ ਹੀ ਪਤਾ ਸੀਗਾ ਕਿ ਜਿਹੜਾ ਸਾਡੇ 'ਤੇ ਜ਼ੁਲਮ ਢਾਉਣ ਵਾਲਾ ਹੈ ਉਹ ਹਿੰਦੁਸਤਾਨ ਦਾ ਰਾਜਾ ਰਾਜੀਵ ਗਾਂਧੀ ਆ ਅਤੇ ਉਹਦੇ ਗੁੰਡੇ ਹਨ। ਮੈਂ ਸਮਝਦਾ ਸੀ ਕਿ ਮੱਛਰਾਂ ਨਾਲ ਲੜਨ ਦਾ ਕੋਈ ਫਾਇਦਾ ਨਹੀਂ, ਇਹਨਾਂ ਦੇ ਸਰਗਨਾਂ ਨੂੰ ਹੱਥ ਪਾਇਆ ਜਾਵੇ। ਤਾਂ ਉਹਨਾਂ ਦਾ ਸਰਗਨਾ ਕੌਣ ਸੀ? ਇੰਦਰਾ ਗਾਂਧੀ ਦਾ ਲਾਡਲਾ ਪੁੱਤਰ ਰਾਜੀਵ ਗਾਂਧੀ, ਜਿਸ ਨੇ ਇਹ ਕਤਲੇਆਮ ਨੂੰ ਸ਼ਹਿ ਦਿੱਤੀ। ਸਗੋਂ ਇਹਦੀ ਪੁਸ਼ਟੀ ਵੀ ਇਹ ਕਰਕੇ ਕੀਤੀ ਕਿ ਉਹ ਕਤਲੇਆਮ ਉਹਦੀ ਨਿਗਾਹ ਥੱਲੇ ਹੋਇਆ। ਤਾਂ ਜਦੋਂ ਪੱਤਰਕਾਰਾਂ ਨੇ ਉਸ ਨੂੰ ਪੁੱਛਿਆ ਕਿ ਐਡਾ ਵੱਡਾ ਕਤਲੇਆਮ ਹੋਇਆ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ, ਤਾਂ ਰਾਜੀਵ ਗਾਂਧੀ ਨੇ ਬੜਾ ਸਹਿਜ ਸੁਭਾਅ ਕਹਿ ਦਿੱਤਾ ਕਿ ਇਹ ਕਿ ਜਬ ਬੜਾ ਪੇੜ ਗਿਰਤਾ ਤਾਂ ਧਰਤੀ ਹਿਲਤੀ ਹੈ। ਮੈਨੂੰ ਯਾਦ ਹੈ ਮੇਰੀ ਗ੍ਰਿਫਤਾਰੀ ਤੋਂ ਬਾਅਦ ਜਿਸ ਵੇਲੇ ਉਹ ਰਾਜੀਵ ਗਾਂਧੀ ਮੈਨੂੰ ਮਿਲਣ ਆਇਆ, ਤਾਂ ਬੜਾ ਉਹ ਆਪਣੇ ਆਪ ਨੂੰ ਨਾ ਸ਼ਰੀਫ ਜਿਹਾ ਬਣ ਕੇ ਦਿਖਾ ਰਿਹਾ ਸੀ, ਇਹ ਦਿਖਾਉਣ ਵਾਸਤੇ ਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਸਿੱਖ ਕੌਮ ਦਾ ਪਰਛਾਵਾਂ ਜਿਹੜਾ ਨਾ ਮੈਨੂੰ ਪਰਛਾਵਾਂ ਬਣ ਕੇ ਮੇਰਾ ਪਿੱਛਾ ਕਰ ਰਹੀ ਹੈ, ਇਹ ਸਮੁੰਦਰ ਦੀ ਤਹਿ 'ਤੇ ਜਾ ਕੇ ਵੀ ਮੈਨੂੰ ਮਿਲ ਲਏਗੀ। ਸੋ ਉਹ ਵਾਰ-ਵਾਰ ਜਿਹੜਾ ਨਾ ਮੇਰੇ ਸਾਹਮਣੇ ਪੇਸ਼ ਹੋ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਤਾਂ ਇੱਕ ਬਹੁਤ ਗਰੀਬ ਜਿਹਾ, ਬਹੁਤ ਇੱਕ ਨਿਮਰਤਾ ਵਾਲਾ ਜਿਹੜਾ ਲੀਡਰ ਨਾ, ਇਹ ਕਤਲੇਆਮ मैंने नहीं करवाया। तो मैनू बोलता है, कहना ये कतलेआम हमने नहीं करवाया, आपको गलत फहमी है। तो मैंने उन्होंने कहा कि ये कतलेआम नहीं करवाया, फिर आपने ये कैसे बोल दिया कि जब बड़ा पेड़ गिरता है तो धरती हिलती है। तो मैंने कहा मैं सिर्फ यही आपको दिखाना चाहता था कि सिख कौम का जब एक पत्ता भी हिलता है ना तो धरती हिलती है। सो वो इन्ना कह के दास नूं ਜਿਹੜਾ ਨਾ ਉਹ ਇੱਥੋਂ ਤੱਕ ਵੀ ਪਰਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਨੂੰ ਕਹਿੰਦਾ सॉरी बोल दो, आपको छोड़ दिया जाएगा, आपको दूसरे देश भेज दिया जाएगा, आपका नाम बदल दिया जाएगा। क्योंकि ਉਹ ਬੜਾ ਚਲਾਕ ਅਤੇ ਛਾਤਰ ਇੱਕ ਗਾਂਧੀਵਾਦੀ ਨੇਤਾ ਸੀ, ਜਿਹੜਾ ਚਾਹੁੰਦਾ ਸੀ ਸਿੱਖ ਕੌਮ ਦੇ ਮੂੰਹ 'ਤੇ ਚਪੇੜਾਂ ਮਾਰਨੀਆਂ, ਉਹਦਾ ਕਤਲੇਆਮ ਵੀ ਕਰਨਾ। ਕਿਉਂਕਿ ਉਹ ਮੇਰਾ ਸਿਦਕ ਪਰਖਣਾ ਚਾਹੁੰਦਾ ਸੀ। ਉਹਨੂੰ ਉਮੀਦ ਸੀ ਕਿ ਮੈਂ ਸੌਰੀ ਬੋਲ ਕੇ ਜਿਸ ਵੇਲੇ ਬਾਹਰ ਆਵਾਂਗਾ, ਸਾਰੀ ਦੁਨੀਆ ਮੂਹਰੇ ਰਾਜੀਵ ਗਾਂਧੀ ਦੀ ਕੀ ਤਸਵੀਰ ਜਾਏਗੀ ਕਿ ਜਿਹੜੇ ਸਿੱਖ ਨੇ ਰਾਜੀਵ ਗਾਂਧੀ ਦੇ ਉੱਤੇ ਹਮਲਾ ਕੀਤਾ, ਰਾਜੀਵ ਗਾਂਧੀ ਨੇ ਉਸ ਨੂੰ ਵੀ ਮਾफ़ ਕਰਕੇ ਭੇਜ ਦਿੱਤਾ ਬਾਹਰ, ਅਤੇ ਇਸ ਕਰਮਜੀਤ ਦਾ ਕਤਲ ਸਿੱਖ ਕੌਮ ਕਰ ਦੇਗੀ ਗਦਾਰ ਸਮਝ ਕੇ। ਸੋ ਮੈਂ ਸਮਝਦਾ ਕਿ ਸਾਨੂੰ ਦੁਸ਼ਮਣ ਦੀਆਂ ਚਾਲਾਂ ਨੂੰ ਸਮਝਣ ਵਾਸਤੇ ਗੁਰੂ ਤੋਂ ਸੇਧ ਲੈਣੀ ਚਾਹੀਦੀ ਹੈ। ਅਤੇ ਮੈਂ ਗੁਰੂ ਸਾਹਿਬ ਦਾ ਕੋਟ ਕੋਟਾਂ ਧੰਨਵਾਦੀ ਹਾਂ
ਪਹਿਲਾਂ ਤਾਂ ਇਸ ਲਈ ਧੰਨਵਾਦੀ ਹਾਂ ਕਿ ਉਸ ਨੇ ਏਡੀ ਵੱਡੀ ਸੇਵਾ ਲਈ ਮੈਨੂੰ ਥਾਪੜਾ ਦਿੱਤਾ। ਮੈਂ ਇਹਦੇ ਵਿੱਚ ਕੁਛ ਨਹੀਂ ਕੀਤਾ, ਇਹ ਮੇਰੇ ਗੁਰੂ ਦੀ ਸੇਵਾ ਹੀ, ਮੇਰੇ ਗੁਰੂ ਦਾ ਥਾਪੜਾ ਸੀ। ਕਰਮਜੀਤ ਇੱਕ ਨਾ ਬਰਾਬਰ ਇਹਦੇ ਵਿੱਚ ਰੋਲ ਅਦਾ ਕਰ ਸਕਿਆ। ਸੋ ਮੇਰੇ ਗੁਰੂ ਨੇ ਥਾਪੜਾ ਦੇ ਕੇ ਮੈਨੂੰ ਇਸ ਕਾਰਜ ਲਈ ਨਿਵਾਜਿਆ, ਇਸ ਕੰਮ ਲਈ ਪ੍ਰੇਰਿਆ। ਮੈਂ ਗੁਰੂ ਦਾ ਕੋਟ ਕੋ ਧੰਨਵਾਦੀ ਹਾਂ। ਉਸ ਤੋਂ ਵੀ ਵੱਡਾ ਗੁਰੂ ਸਾਹਿਬ ਦਾ ਇਹ ਧੰਨਵਾਦੀ ਹਾਂ ਕਿ ਉਹਨੇ ਮੌਕੇ ਦੀ ਜ਼ਾਲਮ ਸਰਕਾਰ ਦੇ ਅੱਗੇ ਦਾਸ ਨੂੰ ਝੁਕਣ ਤੋਂ ਬਚਾਇਆ। ਮੈਨੂੰ ਇੰਨੇ ਘਟੀਆ ਤੋਂ ਘਟੀਆ ਹਾਲਤਾਂ ਦੇ ਵਿੱਚੋਂ ਗੁਜ਼ਰਨਾ ਪਿਆ, ਪਰ ਫਿਰ ਵੀ ਗੁਰੂ ਨੇ ਮੇਰੀ ਪ੍ਰੀਖਿਆ ਲੈ ਕੇ ਮੈਨੂੰ ਸਲਾਮਤ ਰੱਖਿਆ। ਅਤੇ ਉਸ ਤੋਂ ਵੀ ਵੱਡਾ ਧੰਨਵਾਦ ਗੁਰੂ ਸਾਹਿਬ ਦਾ ਕਿ ਆਪ ਸਭਨਾਂ ਦੇ ਅੱਜ ਮੈਂ ਦਰਸ਼ਨ ਕਰ ਰਿਹਾ ਗੁਰੂ ਸਾਹਿਬ ਦੀ ਕਿਰਪਾ ਸਦਕਾ। ਉਹਨਾਂ ਸਾਰੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੇ ਨਾਮ ਗੁਰੂ ਸਾਹਿਬ ਆਪ ਜਾਣਦੇ ਹਨ, ਜਿਨ੍ਹਾਂ ਦੀ ਉਦਮ ਸਦਕਾ ਮੈਂ ਆਪ ਸਭਨਾਂ ਦੇ ਦਰਸ਼ਨ ਕਰ ਰਿਹਾ ਅਤੇ ਉਹਨਾਂ ਸਭਨਾਂ ਦਾ ਧੰਨਵਾਦ ਕਰਦਾ ਹਾਂ। ਅਤੇ ਜਾਂਦੇ ਜਾਂਦੇ ਮੈਂ ਇੱਕ ਦੋ ਗੱਲਾਂ ਆਪ ਜੀ ਨਾਲ ਇਹ ਸਾਂਝੀਆਂ ਕਰਨਾ ਚਾਹੁੰਦਾ ਹਾਂ ਕਿ ਇਸ ਸਾਕਾ ਨੀਲਾ ਤਾਰਾ ਨੇ ਜਿੱਥੇ ਸਾਡੇ ਕੋਲੋਂ ਇਤਿਹਾਸਕ ਸਾਡੀਆਂ ਗੁਰਮਤ ਬਿਲਡਿੰਗਾਂ ਜਿਹੜੀਆਂ ਸੀਗੀਆਂ ਅਕਾਲ ਤਖਤ ਸਾਹਿਬ ਵਰਗੀਆਂ ਉਹ ਖੋਲ੍ਹੀਆਂ, ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਰਗੇ ਮਹਾਨ ਨੇਤਾ ਨੂੰ ਸਾਡੇ ਕੋਲੋਂ ਖੋਲ੍ਹਿਆ, ਜਿਹਦਾ ਅੱਜ ਤੱਕ ਵੀ ਜਿਹੜਾ ਖੱਪਾ ਪੂਰਾ ਨਹੀਂ ਹੋ ਸਕਿਆ। ਇਹ ਸਭ ਤੋਂ ਵੱਡਾ ਸਾਡਾ ਘਾਟਾ ਸੀ, ਸਾਡੀ ਵਿਰਾਸਤ ਦਾ ਘਾਟਾ, ਸਾਡੇ ਧਰਮ ਦਾ ਘਾਟਾ ਅਤੇ ਸਾਨੂੰ ਇੱਕ ਰਾਜਨੀਤਿਕ ਘਾਟਾ, ਸਾਨੂੰ ਇੱਕ ਅਗਵਾਈ ਦਾ ਘਾਟਾ। ਸੋ ਉਸ ਘਾਟੇ ਨੂੰ ਮੈਂ ਸਮਝਦਾ ਕਿ ਅੱਜ ਤੱਕ ਪੂਰਿਆ ਨਹੀਂ ਜਾ ਸਕਿਆ। ਅਤੇ ਮੈਂ ਸਮਝਦਾ ਕਿ ਸਾਡੀ ਜਿਹੜੀ ਅਗਵਾਈ ਦੇਣ ਵਾਲੀ ਜੋ ਕੌਮ ਹੈ, ਜੋ ਸਾਡੇ ਆਗੂ ਹਨ, ਉਹਨਾਂ ਨੂੰ ਕੁਝ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਉਹ ਕੀ ਧਿਆਨ ਦੇਣ ਗੱਲਾਂ ਮੰਗਦੀਆਂ ਹਨ? ਉਹ ਹੈਗੀ ਆ ਊੜਾ ਜੂੜਾ ਅਤੇ ਗੁਰਮਤ ਵਿੱਦਿਆ। ਅਸੀਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪਛੜ ਚੁੱਕੇ ਹਾਂ। ਮੈਂ ਇੱਥੇ ਆ ਕੇ ਦੇਖ ਰਿਹਾ ਕਿ ਛੋਟੇ ਛੋਟੇ ਬੱਚਿਆਂ ਦੇ ਸਿਰ 'ਤੇ ਕੇਸ ਰੱਖੇ ਹੋਏ ਹਨ। ਕਿਵੇਂ ਜਿਹੜੀ ਗੁਰਮਤ ਨਾਲ, ਆਪਣੇ ਵਿਰਸੇ ਨਾਲ ਜਿਹੜੀ ਸੰਗਤ ਜੁੜੀ ਹੈ, ਮੈਨੂੰ ਬੜੀ ਖੁਸ਼ੀ ਹੋਈ ਦੇਖ ਕੇ ਇੱਥੇ ਆ ਕੇ। ਪਰ ਪੰਜਾਬ ਦੇ ਵਿੱਚ ਇਸ ਤੋਂ ਬਹੁਤ ਉਲਟ ਤਸਵੀਰ ਦੇਖਣ ਨੂੰ ਮਿਲਦੀ ਹੈ। ਤੁਸੀਂ ਦੇਖੋਗੇ ਕਿ ਬਹੁਤ ਸਾਰੇ ਗੁਰਸਿੱਖ ਪਰਿਵਾਰਾਂ ਦੇ ਬੱਚੇ ਅੱਜ ਉਹਨਾਂ ਦੇ ਸਿਰ 'ਤੇ ਜੂੜਾ ਨਹੀਂ ਲੱਭਦਾ। ਸੋ ਸਾਨੂੰ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦੀ ਲੋੜ ਹੈ ਅਤੇ ਉਸ ਤੋਂ ਵੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਅਸੀਂ ਗੁਰਮਤ ਵਿੱਦਿਆ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਜਿਹੜਾ ਗੁਰਮਤ ਦਾ ਇਤਿਹਾਸ ਹੈ, ਉਸ ਤੋਂ ਬਹੁਤ ਜ਼ਿਆਦਾ ਪਛੜ ਰਹੇ ਹਾਂ। ਤਾਂ ਉਹ ਅਸੀਂ ਤਾਂ ਪੜ੍ਹ ਸਕਾਂਗੇ ਜੇ ਅਸੀਂ ਪੰਜਾਬੀ ਨਾਲ ਜੁੜੇ ਰੱਖਾਂਗੇ, ਜੇ ਅਸੀਂ ਗੁਰਮਤ ਨਾਲ, ਜੇ ਗੁਰਮੁਖੀ ਨਾਲ ਜੁੜੇ ਰਹਾਂਗੇ। ਉਹ ਤੋਂ ਵੀ ਸਾਨੂੰ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਹਿੰਦੀ ਮੀਡੀਅਮ ਸਕੂਲਾਂ ਨਾਲ, CBSE ਸਕੂਲਾਂ ਦੇ ਨਾਲ ਜੋੜਿਆ ਜਾ ਰਿਹਾ ਹੈ। ਸੋ ਇਹਨਾਂ ਗੱਲਾਂ ਦਾ ਮੈਂ ਸਮਝਦਾ ਕਿ ਸਾਨੂੰ ਜ਼ਰੂਰ ਧਿਆਨ ਦੇਣ ਦੀ ਲੋੜ ਹੈ। ਇਸ ਤੋਂ ਵੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਜਿਹੜਾ ਡੇਰਾਵਾਦ ਹੈ ਅਤੇ ਕ੍ਰਿਸਚੈਨਿਟੀ ਹੈ, ਇਹਨੇ ਬੜੀ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਪਿੰਡਾਂ ਦੇ ਜਿਹੜੇ ਗਰੀਬ ਤਬਕਾ ਹੈ, ਗਰੀਬ ਸਿੱਖਾਂ ਵੱਲ ਬੜਾ ਜ਼ੋਰਦਾਰ ਹਮਲਾ ਕੀਤਾ ਹੋਇਆ ਹੈ। ਮੈਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਆਉਣ ਵਾਲੇ 20 ਸਾਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਬਿਰਲਾ ਘਰ ਹੀ ਰਹਿ ਜਾਏਗਾ ਜਿਹੜਾ ਗੁਰਸਿੱਖੀ ਨਾਲ ਜੁੜਿਆ ਹੋਏਗਾ, ਔਰ ਉਹ ਆਪਣੇ ਆਪ ਨੂੰ ਇੰਨਾ ਡਰ ਕੇ ਮਹਿਸੂਸ ਕਰਿਆ ਕਰਨਗੇ ਕਿ ਸ਼ਾਮ ਨੂੰ ਉਹ ਕੁੰਡੇ ਬੰਦ ਕਰਕੇ ਨਾ ਘਰਾਂ ਵਿੱਚ ਸੋਇਆ ਕਰਨਗੇ, ਜਿਹੋ ਜਿਹੇ ਹਾਲਤ ਹੁਣ ਚੱਲ ਰਹੇ ਨੇ। ਸੋ ਮੈਂ ਸਮਝਦਾ ਕਿ ਸਾਨੂੰ ਚੁਕੰਨੇ ਹੋਣ ਦੀ ਲੋੜ ਹੈ। ਸਾਨੂੰ ਵਿੱਦਿਆ ਵੱਲ, ਸਾਨੂੰ ਆਪਣੇ ਪ੍ਰਚਾਰ ਵੱਲ, ਸਾਨੂੰ ਆਪਣੀ ਜਿਹੜੀ ਗੁਰਸਿੱਖੀ ਦੀ ਜਿਹੜਾ ਊੜਾ ਜੂੜਾ ਅਤੇ ਗੁਰਮਤ ਵਿੱਦਿਆ ਵੱਲ ਧਿਆਨ ਦੇਣ ਦੀ ਲੋੜ ਹੈ। ਤਾਂ ਜਿਹੜੀ SGPC ਹੈ, ਮੈਂ ਸਮਝਦਾ ਕਿ ਇਹਦੀ ਸਾਨੂੰ ਸੁਧਾਰ ਕਰਨ ਦੀ ਲੋੜ ਹੈ। ਠੀਕ ਹੈ ਕਿ ਬਾਦਲ ਵਰਗੇ ਜਿਹੜੇ ਨੇ ਇਹਨੂੰ ਕਟਪਤਲੀ ਬਣਾ ਕੇ ਜਿਹੜਾ ਆਪਣੀ ਜਿਹੜੀ ਹੱਥਾਂ ਦੀਆਂ ਉਂਗਲੀਆਂ ਤੋਂ ਨਚਾਉਂਦੇ ਹਨ। ਮੈਂ ਸਮਝਦਾ ਕਿ ਸਾਨੂੰ ਉਹਦੇ ਜਿਹੜੇ ਚੁਗਲ ਵਿੱਚੋਂ ਬਾਹਰ ਕੱਢ ਕੇ SGPC ਨੂੰ ਇੱਕ ਇੰਡੀਪੈਂਡੈਂਟ ਸੰਸਥਾ ਤੌਰ 'ਤੇ ਬਚਾ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਜਿਸ ਦਿਨ SGPC ਸਿੱਖਾਂ ਦੇ ਹੱਥੋਂ ਨਿਕਲ ਗਈ, ਫਿਰ ਇਹ ਉਹੀ ਦੌਰ ਚੱਲ ਪਏਗਾ ਜਿਹੜਾ ਨਰੈਣੂ ਮਹੰਤ ਵਾਲਾ ਸੀਗਾ। ਹਰੇਕ ਗੁਰਦੁਆਰੇ ਦੇ ਉੱਤੇ ਲੋਕਲ ਜਿਹੜੇ ਲੀਡਰ ਨੇ, ਲੋਕਲ ਗੁੰਡਿਆਂ ਦਾ ਕਬਜ਼ਾ ਹੋਏਗਾ। ਫਿਰ ਸਿੱਖੀ ਨੂੰ ਭੁੱਲ ਜਾਓ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰ ਸਕਾਂਗੇ। ਸੋ ਮੈਂ ਸਮਝਦਾ ਕਿ ਸਾਨੂੰ ਜਿਹੜੀ SGPC ਦੇ ਅਜਿਹੇ ਮੈਂਬਰ ਚੁਣ ਕੇ ਭੇਜਣੇ ਚਾਹੀਦੇ ਹਨ ਜਿਹੜੇ ਸਿੱਖੀ ਨੂੰ, ਗੁਰਮਤ ਨੂੰ ਸਮਰਪਿਤ ਹੋਣ, ਸਾਡੇ ਇਤਿਹਾਸਕ ਵਿਰਸੇ ਨੂੰ, ਸਾਡੇ ਜਿਹੜੇ ਬਹੁਤ ਲੰਬੇ ਚੌੜੇ ਸਿੱਖੀ ਵਿਰਸੇ ਦੇ ਜਾਣਕਾਰ ਹੋਣ। ਸੋ ਇੰਨਾ ਕੁਝ ਕਹਿੰਦਾ ਹੈ ਮੈਂ ਆਪ ਜੀ ਨੂੰ ਇੱਕ ਛੋਟੀ ਜਿਹੀ ਜਾਣਕਾਰੀ ਇਹ ਦੱਸਣਾ ਚਾਹੁੰਦਾ ਹੈ, ਕਿਉਂਕਿ ਸੰਗਤ ਦੀ ਵਾਰ-ਵਾਰ ਮੰਗ ਆਈ ਹੈ ਕਿ ਤੁਹਾਡੇ ਜੋ ਵਾਕਾ ਹੋਇਆ ਸੀ ਉਹ ਸੰਗਤਾਂ ਨਾਲ ਕੁਝ ਸ਼ਬਦਾਂ ਦੇ ਵਿੱਚ ਸਾਂਝਾ ਕੀਤਾ ਜਾਵੇ। ਵੈਸੇ ਤਾਂ ਬਹੁਤ ਸਾਰੀ ਸੰਗਤ ਜਾਣਦੀ ਹੈ, ਪਰ ਫਿਰ ਵੀ ਥੋੜ੍ਹੇ ਸ਼ਬਦਾਂ ਦੇ ਵਿੱਚ ਮੈਂ ਉਹ ਆਪ ਜੀ ਨੂੰ ਜਿਹੜਾ ਸਾਂਝੇ ਕਰਨਾ ਚਾਹੁੰਦਾ ਹਾਂ ਕਿ ਦਾਸ ਜਿਸ ਵੇਲੇ ਉੱਪਰ ਬੈਠਿਆ ਹੋਇਆ ਸੀ,
ਰਾਜਘਾਟ ਦੇ ਵਿੱਚ, ਤਾਂ ਉਹ 11ਵਾਂ ਦਿਨ ਸੀਗਾ 2 ਅਕਤੂਬਰ। 22 ਸਤੰਬਰ ਤੋਂ ਲੈ ਕੇ 2 ਅਕਤੂਬਰ ਨੂੰ 11ਵਾਂ ਦਿਨ ਬੈਠਦਾ ਹੈ। ਤੇ 4 ਦਿਨ ਪਹਿਲਾਂ ਮੈਨੇ ਪੇਟ ਖਾਲੀ ਕੀਤਾ ਹੋਇਆ ਸੀਗਾ, ਕਿਉਂਕਿ ਮੈਨੂੰ ਪਤਾ ਸੀ ਜਿੱਥੇ ਮੈਂ ਜਾ ਕੇ ਬੈਠਾਂਗਾ ਉੱਥੇ ਟਾਇਲਟ ਦਾ ਜਾਂ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਹੈ। ਸੋ ਉਸ ਵਿੱਚ ਸਭ ਤੋਂ ਵੱਡੀ ਮੈਨੂੰ ਜਿਹੜੀ ਮੁਸ਼ਕਲ ਆਈ ਉਹ ਇਹ ਆਈ ਕਿ 6 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ। ਉਹਦੇ ਵਿੱਚੋਂ ਤਾਂ ਜਿਹੜਾ ਸਰੀਰ ਸੀਗਾ ਬਹੁਤ ਬੁਰੀ ਤਰ੍ਹਾਂ ਗਲ ਸੜ ਗਿਆ ਸੀ। ਫਿਰ ਵੀ ਮਹਾਰਾਜ ਨੇ ਸਮੱਤ ਬਖਸ਼ੀ, ਮੈਨੂੰ ਤਾਕਤ ਬਖਸ਼ੀ ਕਿ ਉਹਦੇ ਵਿੱਚੋਂ ਮੈਂ ਦਵਾਈ ਲੈਣ ਲਈ 12 ਘੰਟੇ ਵਿੱਚ ਉਤਰਿਆ। ਤਾਂ ਜਿਹੜੀ ਦੁਸ਼ਮਣ ਦੀ ਜਿਹੜੀ ਇੰਟੈਲੀਜੈਂਸ ਸੀ ਉਹਨੂੰ ਇਸ ਦਾ ਕੋਈ ਜਿਹੜਾ ਉਗ ਸੁਗ ਨਾ ਲੱਗੀ। ਸੋ ਮੇਰੇ ਜਿਹੜੇ ਇਸ ਕਾਂਡ ਜਿਹੜਾ ਗੁਰੂ ਸਾਹਿਬ ਨੇ ਮੇਰੇ ਕੋਲ ਕਰਵਾਇਆ, ਉਹਦੇ ਵਿੱਚ ਸਭ ਤੋਂ ਖੂਬਸੂਰਤੀ ਇਸੇ ਗੱਲ ਵਿੱਚ ਛੁਪੀ ਹੋਈ ਹੈ ਕਿ 1 ਹਫ਼ਤਾ ਪਹਿਲਾਂ ਉਹਨਾਂ ਦੀ ਗੁਪਤਚਰ ਏਜੰਸੀ ਨੂੰ ਇਹਦੀ ਸੂਚਨਾ ਮਿਲਦੀ ਹੈ ਕਿ ਮਾਲੀ ਦੇ ਭੇਸ ਵਿੱਚ ਕੋਈ ਦਿੱਲੀ ਦਾ ਦੰਗਾ ਪੀੜਤ ਕਲੀਨ ਸ਼ੇਵਡ ਨੌਜਵਾਨ ਹਰੇ ਕੱਪੜੇ ਪਾ ਕੇ ਜਿਹੜਾ ਪ੍ਰਧਾਨ ਮੰਤਰੀ 'ਤੇ ਹਮਲਾ ਕਰੇਗਾ। ਸੋ ਉਹਨਾਂ ਨੇ ਪੂਰੀ ਤਲਾਸ਼ੀ ਕੀਤੀ। 1 ਹਫ਼ਤਾ ਉਹ ਤਲਾਸ਼ੀ ਕਰਦੇ ਰਹੇ। ਉਹਨਾਂ ਨੂੰ ਜਿਹੜਾ ਗੁਰੂ ਦਾ ਸੇਵਕ ਕਿਤੇ ਨਹੀਂ ਲੱਭਿਆ, ਕਿਉਂਕਿ ਉਹ ਇਹ ਅੰਦਾਜ਼ਾ ਲਾਈ ਬੈਠੇ ਹੋਏ ਸੀ ਕਿ 6 ਦਿਨ ਤੋਂ ਮੀਂਹ ਪੈ ਰਿਹਾ, ਇੱਥੇ ਕੌਣ ਛੁਪ ਕੇ ਬੈਠ ਸਕਦਾ ਹੈ। ਸੋ ਉਸ ਤੋਂ ਬਾਅਦ ਜਿਸ ਵੇਲੇ 6:55 'ਤੇ ਰਾਜੀਵ ਗਾਂਧੀ ਅੰਦਰ ਆ ਰਿਹਾ ਸੀ, ਤਾਂ ਉਹਦੇ ਨਾਲ ਸੋਨੀਆ ਗਾਂਧੀ ਸੀ ਅਤੇ ਇੱਕ ਨਾਲ ਹੋਰ ਉੱਥੇ ਦਾ ਰਾਜਘਾਟ ਜਿਹੜਾ ਉੱਥੇ ਦਾ ਹਾਰਟੀਕਲਚਰ ਦਾ ਜਿਹੜਾ ਪ੍ਰਬੰਧਕ ਸੀ ਉਹ ਆ ਰਿਹਾ ਸੀ। ਜਿਸ ਵੇਲੇ ਉਹਦੇ ਸਿਰ ਦਾ ਨਿਸ਼ਾਨਾ ਬਣਾ ਕੇ ਮੈਂ ਪਹਿਲੀ ਗੋਲੀ ਚਲਾਈ, ਉਹਨੇ ਰੱਬ ਵੱਲ ਨੂੰ ਹੱਥ ਜੋੜ ਕੇ ਉਹਦਾ ਧੰਨਵਾਦ ਕੀਤਾ ਅਤੇ ਆਪ ਅੰਦਰ ਚਲਾ ਗਿਆ। ਆਪ ਜੀ ਸੁਣ ਕੇ ਹੈਰਾਨ ਹੋ ਗਏ ਕਿ ਇਹ ਗੁਰੂ ਦੀ ਇੱਕ ਬਹੁਤ ਵੱਡਾ ਕਰਿਸ਼ਮਾ ਹੀ ਸੀ ਕਿ ਉਹ ਗੋਲੀ ਚਲਾਉਣ ਤੋਂ 1 ਘੰਟਾ 10 ਮਿੰਟ ਤੱਕ ਦਾਸ ਨੂੰ ਲੱਭਦੇ ਰਹੇ। ਉਹਨਾਂ ਨੂੰ ਕਿਤੇ ਨਹੀਂ ਪਤਾ ਲੱਗਿਆ ਕਿ ਗੋਲੀ ਕਿੱਥੋਂ ਆਈ ਹੈ। ਹੈਲੀਕਾਪਟਰਾਂ ਨਾਲ ਉਹ ਲੱਭਦੇ ਰਹੇ। ਜਿੰਨੇ ਵੀ ਆਲੇ ਦੁਆਲੇ ਦਰਖਤ ਸੀਗੇ ਉਹਨਾਂ 'ਤੇ ਸਾਰੇ ਕਮਾਂਡੋ ਖੜ੍ਹੇ ਹੋਏ, ਇਹ ਲੱਭ ਰਹੇ ਸੀ ਕਿ ਗੋਲੀ ਕਿੱਥੋਂ ਆਈ ਹੈ। ਫਿਰ ਅੰਤ ਨੂੰ 1 ਘੰਟਾ 10 ਮਿੰਟ ਬਾਅਦ ਜਿਸ ਵੇਲੇ ਉਹ ਵਾਪਸ ਆਉਣ ਲੱਗੇ ਆ, ਤਾਂ 1 ਘੰਟਾ 10 ਮਿੰਟ ਬਾਅਦ ਜਿਹੜੀ ਗੋਲੀ ਸੀਗੀ ਉਹ ਸਨੀਫਰ ਡੌਗ ਜਿਹੜੇ ਖੋਜੀ ਕੁੱਤੇ ਨੇ ਉਹਨਾਂ ਨੇ ਕੱਢ ਕੇ ਜਿਹੜੇ ਬਲੈਕ ਕਮਾਂਡਰ ਦੇ ਹੱਥ 'ਤੇ ਫੜਾ ਦਿੱਤੀ ਸੀ। ਤਾਂ ਉਹਦੇ ਹੱਥ ਵਿੱਚ ਜਿਹੜੀ ਗੋਲੀ ਸੀ ਰਾਜੀਵ ਗਾਂਧੀ ਦੇ, ਉਹ ਗੋਲੀ ਨੂੰ ਹੱਥ ਵਿੱਚ ਫੜ ਕੇ ਕੁਛ ਅੰਦਾਜ਼ਾ ਲਾ ਰਿਹਾ ਸੀ। ਜਿਸ ਵੇਲੇ ਮੈਂ ਸਾਹਮਣੇ ਦੇਖਿਆ ਕਿ ਉਹ ਮੇਰੇ ਵੱਲ ਸ਼ਾਇਦ ਮੈਨੂੰ ਅੰਦਾਜ਼ਾ ਲਾ ਰਿਹਾ ਕਿ ਇੱਥੋਂ ਗੋਲੀ ਚੱਲੀ ਹੈ, ਤਾਂ ਮੈਂ ਦੂਸਰੀ ਗੋਲੀ ਚਲਾਈ ਉਹਦੇ ਸਿਰ ਦਾ ਨਿਸ਼ਾਨਾ ਬਣਾ ਕੇ। ਫਟਾਫਟ ਮੈਂ ਤੀਜੀ ਗੋਲੀ ਆਪਣੇ ਆਪ ਨੂੰ ਭਰੀ ਕਿ ਮੈਂ ਆਪਣੇ ਆਪ ਨੂੰ ਮਾਰ ਲਿਆ। ਪਰ ਮੈਂ ਇਹਨਾਂ ਨੂੰ ਦੇਖਿਆ ਕਿ ਜਿਹੜਾ ਮੇਰਾ ਦੁਸ਼ਮਣ ਫੇਰ ਦੌੜਿਆ ਜਾ ਰਿਹਾ ਹੈ, ਤਾਂ ਮੈਂ ਸੋਚਿਆ ਕਿ ਆਪਣੀ ਗੋਲੀ ਮੈਂ ਬਾਅਦ 'ਚ ਮਾਰਾਂਗਾ, ਪਹਿਲਾਂ ਦੁਸ਼ਮਣ ਨੂੰ ਦੇਖਣਾ ਚਾਹੀਦਾ। ਤਾਂ ਤੀਸਰੀ ਗੋਲੀ ਵੀ ਮੈਂ ਅੰਤ ਨੂੰ ਤੀਜੀ ਉਹਦੇ ਵੱਲ ਸਿਰ ਦਾ ਨਿਸ਼ਾਨਾ ਬਣਾ ਕੇ ਫਿਰ ਜਦੋਂ ਕੱਢੀ, ਪਰ ਇਹਨਾਂ ਨੂੰ ਉਹਦੇ ਜਿਹੜੇ ਬਲੈਕ ਕਮਾਂਡੋ ਸੀਗੇ ਉਹਨਾਂ ਨੇ ਉਹਨੂੰ ਹਿਊਮਨ ਬਾਲ ਬਣਾ ਕੇ ਉਹਦਾ ਰਿੰਗ ਬਾਲ ਬਣਾ ਕੇ ਉਹਨੂੰ ਨੀਚੇ ਕਰ ਲਿਆ, ਡੱਡੂ ਜਿਹਾ ਬਣਾ ਲਿਆ ਅਤੇ ਉਹਨੂੰ ਲੈ ਕੇ ਦੌੜਨਾ ਸ਼ੁਰੂ ਕਰ ਦਿੱਤਾ। ਅਤੇ ਉਹ ਜਿਹੜੇ 6 ਜਿਹੜੇ ਕਮਾਂਡੋ ਸੀ ਉਹ ਇੰਜੋਰ ਹੋਏ ਉਸ ਤੀਸਰੀ ਗੋਲੀ ਦੇ ਨਾਲ। ਸੋ ਤੀਜੀ ਜਿਹੜੀ ਗੋਲੀ ਸੀਗੀ ਉਹਨਾਂ ਨੂੰ ਪਤਾ ਹੀ ਇਸ ਕਰਕੇ ਲੱਗ ਸਕਿਆ ਕਿਉਂਕਿ ਦੂਜੀ ਅਤੇ ਤੀਸਰੀ ਗੋਲੀ ਜਿਹੜੀ ਚੱਲੀ ਸੀ ਉਹਦਾ ਟਾਈਮ ਗੈਪ ਜਿਹੜਾ ਕੁਝ ਸੈਕਿੰਡ ਦਾ ਸੀ। ਉਹ ਜਿਹੜੀ ਬੇਲ ਦੇ ਵਿੱਚ ਜੋ ਧੂੰਆਂ ਬਾਹਰ ਨਿਕਲਿਆ ਉੱਪਰ, ਤਾਂ ਉਹਨਾਂ ਨੇ ਅੰਦਾਜ਼ਾ ਲਾਇਆ ਕਿ ਧੂੰਆਂ ਇੱਥੋਂ ਨਿਕਲਿਆ। ਫਿਰ ਉਹਨਾਂ ਨੇ ਗੋਲੀਆਂ ਚਲਾਈਆਂ ਦਾਸ ਦੇ ਉੱਤੇ। ਤਾਂ ਮੈਨੂੰ ਯਾਦ ਹੈ ਕਿ ਇਹ ਬਹੁਤ ਵੱਡਾ ਕਰਿਸ਼ਮਾ ਸੀ। ਤਾਂ ਜਿਸ ਨੂੰ ਦੇਖ ਕੇ ਉਹ ਦੁਸ਼ਮਣ ਅੱਜ ਤੱਕ ਵੀ ਹੈਰਾਨ ਸੀ ਕਿ ਇੰਨੀਆਂ ਗੋਲੀਆਂ ਇਸ ਬੰਦੇ 'ਤੇ ਚਲਾਈਆਂ ਤਾਂ ਇੱਕ ਵੀ ਗੋਲੀ ਨਹੀਂ ਛੂ ਸਕੀ। ਉਹ ਕਿਉਂ ਨਹੀਂ ਮੈਨੂੰ ਛੂ ਸਕੀ, ਇਹ ਮੇਰੇ ਬਾਜਾਂ ਵਾਲੇ ਜਾਣਦੇ ਹਨ। ਇਹਨਾਂ ਦੀ ਤਾਕਤ ਹੈ ਮੇਰੇ ਗੁਰੂ ਦੀ, ਕਿਉਂਕਿ ਮੈਨੂੰ ਵਾਰ-ਵਾਰ ਸਿਵੇਲ ਆਖਦੇ ਸੀ ਕਿ ਇਤਨੀ ਗੋਲੀ ਚਲਾਈ ਹੈ ਤੂੰ ਬਚ कैसे गया। जो कमांडो ਸੀਗੇ ਉਹ ਮੇਰੇ बार-बार कपड़े आके इस तरह देखते कि ये इसके गोली क्यों नहीं लगी है, गोली हमारी ब्रस्ट कहाँ चला गया। तो मैं उन्होंने हੱਸਦਾ आखदा कि साडे बाबे नानक ने गड्डियाँ रोकियां ने, ਤੁਹਾਡੀਆਂ ਗੋਲੀਆਂ बहुत छोटियां ने, हम कहते इस थ्योरी को नहीं मानते। सो इन्ना कहते हुए मेरा ਜਿਹੜਾ 56 दिन ਦਾ पुलिस रिमांड ਚੱਲਿਆ, पौने 14 साल ਮੈਨੂੰ ਜਿਹੜੀ ਹੈ ਜੇਲ੍ਹ ਦੇ ਵਿੱਚ ਰਹਿਣਾ ਪਿਆ ਅਤੇ ਅਜਿਹੀਆਂ ਪਰਿਸਥਿਤੀਆਂ ਦੇ ਵਿੱਚ ਰਹਿਣਾ ਪਿਆ। ਮੇਰੇ ਖਿਆਲ ਜਿਹੜਾ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਗੁਰੂ ਦੀ ਬਹੁਤ ਵੱਡੀ ਪ੍ਰੀਖਿਆ ਸੀ ਮੇਰੀ, ਕਿਉਂਕਿ ਜ਼ਾਲਮ ਸਰਕਾਰ ਨਾਲ ਇਹਦੇ ਤਸ਼ੱਦਦ ਚੱਲਣਾ ਇੱਕ ਵੱਖਰਾ ਚੈਪਟਰ ਹੈ, ਪਰ ਅਜਿਹੇ ਸੇਵਕ ਦੇ ਤੌਰ 'ਤੇ ਅਜਿਹੀ ਜੇਲ੍ਹ ਕੱਟਣਾ ਜਿਹਦੇ ਉੱਤੇ ਇਹ ਲੇਬਲ ਲੱਗਿਆ ਹੋਵੇ ਕਿ ਕੌਮ ਦਾ ਸਿਰ ਕੱਢ ਇਹ ਜੁਝਾਰੂ ਹੈ, ਉਦੋਂ ਬਹੁਤ ਔਖੀ ਗੇਮ ਹੋ ਜਾਂਦੀ ਹੈ। ਕਿਉਂਕਿ ਮੇਰੇ ਨਾਲ ਮੈਨੂੰ ਯਾਦ ਹੈ ਕਿ ਜਿਸ ਵਿੱਚ ਚਾਰਲਸ ਸੋਬਰਾ ਦੇ ਜਿਹੜਾ ਡਸਟਬਿਨ ਵਿੱਚੋਂ ਮੈਂ ਬੁਰਸ਼ ਚੱਕਦਾ ਸੀ ਨਾ ਪੁਰਾਣੇ ਜਿਹੜੇ ਉਹਦੇ ਕੀਤੇ ਹੋਏ, ਤਾਂ ਮੈਂ ਇਸ ਗੱਲ ਦਾ ਧਿਆਨ ਰੱਖਦਾ ਸੀ ਕਿ ਮੈਨੂੰ ਦੇਖ ਨਾ ਲਏ ਕਿਤੇ ਉਹ, ਕਿਉਂਕਿ ਮੈਨੂੰ ਪਤਾ ਉਹ ਕਿਤਾਬਾਂ ਲਿਖਣ ਵਾਲਾ ਇੱਕ ਰਾਈਟਰ ਵੀ ਹੈ, ਦੁਨੀਆ ਦਾ ਮੰਨਿਆ ਹੈ ਅਪਰਾਧੀ ਨਾਲ, ਕਿਉਂਕਿ ਉਹ ਜ਼ਰੂਰ ਲਿਖ ਦੇਗਾ ਕਿਸੇ ਕਿਤਾਬ ਦੇ ਵਿੱਚ ਕਿ ਕਰਮਜੀਤ ਮੇਰੇ ਜਿਹੜੇ ਡਸਟਬਿਨ 'ਚ ਸੁੱਟੇ ਹੋਏ ਬੁਰਸ਼ ਯੂਜ਼ ਕਰਦਾ ਰਿਹਾ, ਕਿ ਸਿੱਖ ਕੌਮ ਆਪਣੇ ਸੇਵਕਾਂ ਨੂੰ ਇਸ ਤਰ੍ਹਾਂ ਸਾਂਭਦੀ ਹੈ। ਸੋ ਉਦੋਂ
ਮੇਰੇ ਵਰਗੇ ਲਈ ਹੋਰ ਵੀ ਕਠਿਨ ਹੋ ਜਾਂਦਾ ਸੀ, ਕੌਮ ਦੀ ਕਦੇ ਵਕਾਰ ਨੂੰ ਧੱਬਾ ਨਾ ਲੱਗ ਜਾਏ। ਪਰ ਮੈਂ ਗੁਰੂ ਦਾ ਧੰਨਵਾਦੀ ਹਾਂ ਕਿ ਮੈਨੂੰ ਕਦੇ ਇਸ ਜੰਗ ਦੇ ਵਿੱਚ ਕਦੇ ਡੋਲਣ ਨਹੀਂ ਦਿੱਤਾ, ਅਤੇ ਇਸ ਜੰਗ ਦੇ ਵਿੱਚ ਮੈਨੂੰ ਬਾਖੂਬੀ ਗੁਰੂ ਨੇ ਬਾਹਰ ਕੱਢ ਕੇ ਆਪ ਸਭਨਾਂ ਦੇ ਅੱਜ ਦਰਸ਼ਨ ਕਰਨ ਦਾ ਮੌਕਾ ਦਿੱਤਾ, ਅਤੇ ਮੈਨੂੰ ਇੱਕ ਇੱਜ਼ਤ ਦੀ ਰੋਟੀ ਦਿੱਤੀ। ਇਹ ਮੇਰੇ ਗੁਰੂ ਦਾ ਕਰਿਸ਼ਮਾ ਹੈ। ਮੈਂ ਸਮਝਦਾ ਕਿ ਮੇਰੇ ਗੁਰੂ ਜਿਹੜਾ ਕਰਿਸ਼ਮਾ ਕਰਦਾ ਨਾ, ਉਹ ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ। ਸੋ ਇਹ ਲਾਸਾਨੀ ਜਿਹੜੀ ਕਰਿਸ਼ਮਾ ਹੈ, ਜਿਹੜਾ ਜਿਹਨੂੰ ਦੁਸ਼ਮਣ ਨੂੰ ਇਹ ਪਤਾ ਲੱਗਿਆ ਕਿ ਸਿੱਖ ਕੌਮ ਆਪਣੇ ਦੁਸ਼ਮਣ ਦਾ ਜਿਹੜਾ ਪਿੱਛਾ ਨਾ ਸਮੁੰਦਰ ਦੀਆਂ ਤਹਿਾਂ ਤੱਕ ਵੀ ਨਹੀਂ ਛੱਡਦੀ। ਮੈਨੂੰ ਯਾਦ ਹੈ ਜਿਸ ਵੇਲੇ ਭਜਨ ਲਾਲ ਨੇ ਸੰਤ ਭਿੰਡਰਾਂ ਵਾਲਿਆਂ ਦੇ ਜਿਹੜੇ ਹਰਿਆਣਾ ਦੇ ਵਿੱਚ ਜਿਹੜੀ ਬੈਨ ਨੂੰ ਅਗਨੀ ਭੇਟ ਕਰ ਦਿੱਤਾ ਸੀ, ਤਾਂ ਸੰਤਾਂ ਨੇ ਮੈਨੇ ਅਖਬਾਰ ਦੇ ਵਿੱਚ ਬਿਆਨ ਪੜ੍ਹਿਆ ਕਿ ਭਜਨ ਲਾਲ ਤੂੰ ਸਮੁੰਦਰ ਦੀ ਤਹਿ 'ਤੇ ਵੀ ਜਾ ਕੇ ਛੁਪ ਜਾ, ਤੈਨੂੰ ਉੱਥੋਂ ਵੀ ਲੱਭ ਲਿਆਂਗੇ। ਸੋ ਮੈਂ ਸਮਝਦਾ ਕਿ ਗੁਰੂ ਦੇ ਸਿੱਖ ਆਪਣੇ ਦੁਸ਼ਮਣ ਨੂੰ, ਜਿੰਨੇ ਉਹਨੇ ਭਾਜੀ ਭਾਈ ਹੋਵੇ ਨਾ, ਉਹ ਲੰਡਨ ਦੇ ਵਿੱਚ ਜਨਰਲ ਡੁਬੈਰ ਨੂੰ ਵੀ ਲੱਭਣ ਜਾਣਦੇ ਨੇ, ਉਹ ਰਾਜੀਵ ਗਾਂਧੀ ਨੂੰ ਲੱਭਣ ਵੀ ਜਾਣਦੇ ਨੇ, ਦੁਨੀਆ ਦੇ ਕਿਸੇ ਕੋਨੇ ਵਿੱਚ ਜਨਰਲ ਰਬੀਰੋ ਵਰਗਿਆਂ ਨੂੰ ਵੀ, ਭਾਈ ਭਗਤ ਸਿੰਘ ਰਬੀਰੋ ਕਾਂਡ ਵਰਗਿਆਂ ਉਹਨਾਂ ਵਾਂਗੂ ਲੱਭਣ ਜਾਣਦੇ ਨੇ। ਸੋ ਮੈਂ ਸਮਝਦਾ ਕਿ ਅਸੀਂ ਜ਼ੁਲਮ ਕਰਦੇ ਨਹੀਂ, ਸਿੱਖ ਕਦੇ ਵੀ ਜ਼ੁਲਮ ਨਹੀਂ ਕਰਦਾ, ਪਰ ਜਿਹੜਾ ਜ਼ੁਲਮ ਕਰਕੇ ਉਸ ਤੋਂ ਭੱਜਣਾ ਚਾਹੇ, ਉਹਦਾ ਪਰਛਾਵਾਂ ਬਣ ਕੇ ਉਹਨੂੰ ਪਿੱਛਾ ਵੀ ਕਰਨ ਜਾਣਦਾ ਹੈ। ਸੋ ਇਹ ਨਿਆਰੀ ਜਿਹੜੀ ਹੈ, ਮੈਂ ਸਮਝਦਾ ਗੁਰੂ ਸਾਹਿਬ ਨੇ ਸਾਨੂੰ ਸਮੱਤ ਬਖਸ਼ੀ ਹੈ, ਅਤੇ ਸਾਡੀ ਇਹ ਵੱਖਰੀ ਪਹਿਚਾਣ ਹੈ ਕਿ ਅਸੀਂ ਲੱਭ ਲੱਭ ਕੇ ਪਹਿਲਾਂ ਦੁਸ਼ਮਣ ਨੂੰ ਮਾਫ ਵੀ ਕਰਨ ਜਾਣਦੇ ਹਾਂ ਜੇ ਉਹ ਨਿਵਾਣਾ ਹੋ ਕੇ ਢਹਿ ਪਏ, ਪਰ ਜੇ ਉਹ ਨਿਵਾਣਾ ਹੋ ਕੇ ਢਹਿ ਨਾ ਉਲਟਾ ਆਕੜ ਵੀ ਦਿਖਾਏ, ਤਾਂ ਉਹਦੀ ਆਕੜ ਦੀ ਉਹਦੀ ਧੌਣ ਭੰਨਣਾ ਗੁਰੂ ਦੇ ਖਾਲਸੇ ਨੂੰ ਆਉਂਦਾ ਹੈ। ਸੋ ਇਹਨਾਂ ਕਹਿੰਦਾ ਹੋਇਆ ਮੈਂ ਆਪ ਸਭਨਾਂ ਦਾ ਧੰਨਵਾਦੀ ਹਾਂ, ਪ੍ਰਬੰਧਕਾਂ ਦਾ ਧੰਨਵਾਦੀ ਹਾਂ। ਧੰਨ ਧੰਨ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਕੋਟਾਂ ਧੰਨਵਾਦ ਹੈ ਕਿ ਆਪ ਸਭਨਾਂ ਦੇ ਦਰਸ਼ਨ ਕਰਾਏ। ਮੇਰੇ ਵੱਲੋਂ ਆਪ ਜੀ ਨੂੰ ਇਹ ਸੰਬੋਧਨ ਕਰਦੇ ਹੋਏ ਕੋਈ ਗਲਤ ਸ਼ਬਦ ਨਿਕਲ ਗਿਆ ਹੋਵੇ, ਉਹਦੇ ਲਈ ਕੋਟ ਕੋਟਾਨ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।